ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਦੇ ਹਾਂ ਈਰਾਨ, ਇਜ਼ਰਾਈਲ, ਅਮਰੀਕਾ ਦੇ ਆਪਸੀ ਤਣਾਅ ਕਾਹਦਾ, ਹੁਣ ਤਾਂ ਉਹ ਫੁੱਲ ਫਲੈਜ ਵਾਰ ਹੀ ਹੈ ਇੱਕ ਤਰੀਕੇ ਦੀ। ਇਸ ਦੇ ਵਿੱਚ ਹਾਰਮੋਜ਼ ਸਟ੍ਰੇਟ ਸੰਬੰਧੀ ਕਈ ਦੇਸ਼ਾਂ ਦੀ ਮੀਟਿੰਗ ਹੋਈ ਹੈ। ਕੀ ਲੱਗਦਾ ਹੈ ਕੋਈ ਆਸ ਦੀ ਕਿਰਨ ਵੱਜਦੀ ਦੀਦੀ ਹੈ ਜਾਂ ਫਿਰ ਮੀਟਿੰਗ ਹੁੰਦੀ ਹੈ, ਮੀਟਿੰਗ ਬੈਠਦੀ ਹੈ ਜਿੱਦਾਂ ਪਾਕਿਸਤਾਨ 'ਚ ਕਹਿੰਦੇ ਵੀ ਉਹ ਚਾਹ ਪਾਣੀ ਪੀ ਕੇ ਉੱਠ ਜਾਂਦੇ ਨੇ, ਤੇ ਇਹਨਾਂ 'ਚ ਵੀ ਇਹੀ ਹੋਇਆ ਜਾਂ ਫਿਰ ਕੋਈ ਲੱਗ ਰਿਹਾ ਖਬਰ ਸੁੱਖ ਦੀ ਆਊਗੀ? ਦੇਖੋ ਗੱਲ ਇਹ ਆ ਗੁਰਪ੍ਰੀਤ ਕਿ ਇਹ ਮੀਟਿੰਗ ਹਾਲੇ ਹੋਣੀ ਆ, ਹੁਣ ਜਾ ਰਹੀ ਆ ਮੀਟਿੰਗ। ਅੱਜ ਇੰਗਲੈਂਡ ਠੀਕ ਹੈ ਦੇ ਵਿੱਚ ਮੀਟਿੰਗ ਹੈ। ਜੀ। ਇਹਦੇ ਵਿੱਚ 35 ਨੇਸ਼ਨ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਆ। ਜੀ। ਇੰਡੀਆ ਵੱਲੋਂ ਇਸ ਮੀਟਿੰਗ ਦੇ ਵਿੱਚ ਜਿਹੜੇ ਫੋਰਨ ਸੈਕਟਰੀ ਆ ਮਿਸਟਰ ਵਿਕਰਮ ਮਿਸਰੀ, ਉਹ ਜਾ ਜੀ। ਰਹੇ ਆ ਸ਼ਾਇਦ। ਠੀਕ ਹੈ ਜੀ। ਇਹਦੇ ਵਿੱਚ ਪ੍ਰੋਬਲਮ ਇਹੋ ਆ ਕਿ ਜਿਹੜਾ ਕੱਚੇ ਤੇਲ ਦਾ ਰੇਟ ਹੈ ਇਸ ਵੇਲੇ $100 ਤੋਂ ਅਕ੍ਰੋਸ, ਤੇ ਇਹਦੇ ਨਾਲ ਬਹੁਤ ਸਾਰੇ ਮੁਲਕਾਂ ਨੂੰ ਪ੍ਰੋਬਲਮ ਪੈਦਾ ਹੋ ਗਈ ਆ। ਤੇ ਸਭ ਤੋਂ ਵੱਡੀ ਪ੍ਰੋਬਲਮ ਤੇ ਜਨਾਬ ਟਰੰਪ ਹੋਰੀ ਨੇ ਨਾ, ਤੁਹਾਨੂੰ ਪਤਾ ਹੀ ਆ। ਜੀ। ਉਹ ਤੇ ਕੱਲ ਕੀ ਕਹਿ ਰਹੇ ਸੀ, ਦੇਖੋ ਕਮਾਲ ਦੀ ਗੱਲ ਆ। ਉਹ ਕਹਿੰਦੇ ਵੀ ਜੰਗ ਅਸੀਂ ਜਿੱਤ ਲਈ ਆ, ਸਾਰਾ ਕੁਝ ਓਕੇ ਆ, ਠੀਕ ਹੈ ਨਾ ਜੀ। ਤੇ ਜਿਹਨੇ ਹਾਰਮੁਜ਼ ਤੋਂ ਤੇਲ ਲਿਆਉਣਾ ਜਾ ਕੇ ਉਹਦੀ ਰੱਖਿਆ ਕਰੋ, ਅਸੀਂ ਕੀ ਲੈਣਾ ਦੇਣਾ। ਜੀ। ਉਹ ਕਹਿੰਦੇ ਵੀ ਜਦੋਂ ਅਸੀਂ ਆਵਾਜ਼ ਮਾਰੀ ਤੁਸੀਂ ਨਹੀਂ ਆਏ, ਹੁਣ ਅਸੀਂ ਕਿਉਂ ਟੈਨਸ਼ਨ ਲਈਏ, ਅਸੀਂ ਤੇ ਜੰਗ ਜਿੱਤ ਗਏ, ਆਓ ਜੀ। ਚੱਲੇ ਆ ਯਾਰ ਕੇ। ਤਾਂ ਉਹ ਕਹਿੰਦੇ ਵੀ ਇਹਨਾਂ ਦੇ ਨੇਤਾ ਮਾਰ ਦਿੱਤੇ ਆ, ਸੱਤਾ ਪਰਿਵਰਤਨ ਹੋ ਚੁੱਕਾ ਹੈ। ਠੀਕ ਹੈ ਜੀ। ਗੱਲ ਇਹ ਆ ਕਿ ਪਰਮਾਣੂ ਤਾਕਤ ਇਹਨੂੰ ਬੰਨਣਾ ਨਹੀਂ ਦੇਣਾ, ਜੇ ਸਮਝੌਤਾ ਨਾ ਹੋਇਆ ਤੈਨੂੰ ਤਬਾਹ ਕਰ ਦਿਆਂਗੇ। ਉਹ ਤੇ ਇੱਥੋਂ ਤੱਕ ਅਮਰੀਕਨ ਨੂੰ ਕਹਿ ਰਹੇ ਸੀਗੇ, ਅੱਜ ਤੁਸੀਂ ਵੇਖਿਆ ਹੋਣਾ ਸ਼ਾਇਦ ਉਹਨਾਂ ਦਾ ਭਾਸ਼ਣ, ਜੇ ਨਹੀਂ ਤੇ ਕਦੇ ਵਕਤ ਕੱਢ ਕੇ ਜ਼ਰੂਰ ਵੇਖਿਆ ਕਰੋ। ਬਹੁਤ ਕੁਝ ਸਿੱਖਣ ਨੂੰ ਮਿਲਦਾ। ਭਗਵੰਤ ਮਾਨ, ਮੋਦੀ, ਡੋਨਲਡ ਟਰੰਪ, ਇਹਨਾਂ ਦੇ ਭਾਸ਼ਣ ਬਹੁਤ ਕੁਝ ਸਿਖਾਉਂਦੇ ਆ ਬੰਦੇ ਨੂੰ, ਜੀ। ਕਈ ਵਾਰ ਵਕਤ 'ਚ ਵੀ ਪਾਉਂਦੇ ਆ। ਤਾਂ ਗੱਲ ਇਹ ਆ ਕਿ 19 ਮਿੰਟ ਦਾ ਜਿਹੜਾ ਭਾਸ਼ਣ ਹੈ ਉਹਦੇ ਵਿੱਚ ਤੇ ਉਹ ਕਹਿ ਰਹੇ ਸਨ, ਜਿਹੜੇ ਅਮਰੀਕਨ, ਤੁਹਾਨੂੰ ਪਤਾ ਹੀ ਇਸ ਵੇਲੇ ਅਮਰੀਕਾ ਦੇ ਲੋਕ ਵੀ ਬੜੇ ਦੁਖੀ ਨੇ ਨਾ, ਜੀ। ਉਹ ਤੇ ਕਹਿ ਰਹੇ ਸੀ ਕਿ ਬਈ ਨਾ ਤੁਸੀਂ ਦੂਜੇ ਨਜ਼ਰੀਏ ਤੋਂ ਵੇਖੋ ਨਾ। ਇਰਾਕ ਵਾਲਾ ਜੰਗ 8 ਸਾਲ ਚੱਲਿਆ, ਵੀਅਤਨਾਮ ਵਾਲਾ 19 ਸਾਲ ਚੱਲਿਆ, ਇਹ ਤੇ ਹਾਲੇ ਕੁਝ ਮਹੀਨੇ 'ਚ ਹੀ ਕੰਮ ਪਹੁੰਚਿਆ। ਤੇ ਜੀ। ਤੁਹਾਨੂੰ ਥੋੜੀ ਜਿਹੀ ਆਰਥਿਕ ਪਰੇਸ਼ਾਨੀ ਹੋ ਰਹੀ ਆ, ਲੇਕਿਨ ਇਹ ਯੁੱਧ ਜ਼ਰੂਰੀ ਆ। ਇਹ ਤੁਹਾਡੇ ਆਉਣ ਵਾਲੇ ਬੱਚਿਆਂ ਤੇ ਉਹਨਾਂ ਦੀਆਂ ਪੀੜ੍ਹੀਆਂ ਦੇ ਭਵਿੱਖ ਦਾ ਇਨਵੈਸਟਮੈਂਟ ਆ, ਫਿਊਚਰ ਦਾ ਇਨਵੈਸਟਮੈਂਟ ਆ। ਕਿਆ ਜੀ। ਤੁਹਾਨੂੰ ਕਦੇ ਕਦੇ ਲੱਗਦਾ ਨਹੀਂ ਇਹ ਸਾਰੇ ਕੁਝ ਜਿਹੜੇ ਇਸ ਵੇਲੇ ਰਾਜ ਕਰਤਾ, ਉਹ ਸਾਰੇ ਇੱਕੋ ਵੇਲੇ, ਇੱਕੋ ਸਦੀ ਦੇ ਵਿੱਚ, ਇੱਕੋ ਦੌਰ 'ਚ ਪੈਦਾ ਹੋ ਗਏ ਨੇ ਵੱਖ-ਵੱਖ ਮੁਲਕਾਂ 'ਚ। ਬਿਲਕੁਲ। ਜਿਵੇਂ ਕੋਈ ਨੋਟਬੰਦੀ ਕਰਕੇ ਕਹਿ ਦਿੰਦਾ ਹੈ ਕਿ ਇਹਦੇ ਨਾਲ ਦੇਸ਼ ਦਾ ਫਾਇਦਾ ਹੋਏਗਾ, ਦੇਸ਼ ਨੂੰ ਕੀ ਫਾਇਦਾ ਹੋਇਆ ਅਜੇ ਤੱਕ ਦੇਸ਼ ਨੂੰ ਪਤਾ ਹੀ ਨਹੀਂ ਲੱਗਾ। ਇਹ ਕਹਿੰਦੇ ਜੀ ਇਹ ਇਨਵੈਸਟਮੈਂਟ ਆ ਬੱਚਿਆਂ ਦੀ, ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਦੀ। ਜੇ ਆਹ ਪੀੜ੍ਹੀਆਂ ਨਾ ਬਚੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਕਿੱਥੋਂ ਆਉਣਗੀਆਂ? ਪਹਿਲਾਂ ਹੋਣ ਵਾਲੀਆਂ ਪੀੜ੍ਹੀਆਂ ਨੂੰ ਤੇ ਬਚਾ ਲਾਓ। ਤਾਂ ਬਿਲਕੁਲ। ਖੈਰ ਗੱਲ ਇਹ ਆ ਕਿ ਈਰਾਨ ਬੋਲਿਆ ਕੋਈ ਅਸੀਂ ਸੀਜ਼ ਫਾਇਰ ਦਾ ਪ੍ਰਪੋਜ਼ਲ ਨਹੀਂ ਭੇਜਿਆ। ਸਿੱਧੀ ਗੱਲ ਇਹ ਆ, ਡੋਨਲਡ ਟਰੰਪ ਤੇ ਐਵੇਂ ਆਪਦੀਆਂ ਮਾਰੀ ਜਾਂਦਾ ਹੈ। ਮਤਲਬ ਉਹ ਕਹਿੰਦੇ ਵੀ ਇਹਨਾਂ ਨੂੰ ਨਾ ਹਾਲੀਵੁੱਡ ਦੀਆਂ ਫਿਲਮਾਂ ਨੇ ਨਾ ਦਿਖਾ ਕੇ ਐਕਸ਼ਨ ਤੇ ਇਹਨਾਂ ਦੇ ਮਨ 'ਚ ਭਰਮ ਭਰ ਦਿੱਤਾ ਹੈ। ਐਸਾ ਕੁਝ ਵੀ ਨਹੀਂ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਈਰਾਨ ਜੰਗ ਦੇ ਮੁਤਲਕ ਜੇ ਤੁਸੀਂ ਡੋਨਲਡ ਟਰੰਪ ਨੂੰ ਵੇਖੋਗੇ, ਸਮਝੋਗੇ, ਜਿਨ੍ਹਾਂ ਕੋ
ਉਹ ਤੇ ਕੋਈ ਇੱਕ ਅੱਧਾ ਖੜਾਕ ਕਰਕੇ ਤੇ ਮੈਨੂੰ ਲੱਗਦਾ ਜਾਣ ਦੇ ਰੌਂ ਦੇ ਵਿੱਚ ਹੈ ਕਿ ਅਸੀਂ ਤੇ ਆਪਦਾ ਕੰਮ ਕਰ ਦਿੱਤਾ, ਹੁਣ ਤੁਸੀਂ ਸਾਂਭੋ ਜਿਹੜਾ ਸਾਂਭਣਾ। ਜੀ ਆ ਲੈ ਮੈਂ ਸਾਂਭ ਕੁੰਜੀਆਂ ਤੇ ਧੀਆਂ ਚੱਲ ਕਰ ਚੱਲੀਆਂ ਸਰਦਾਰੀ। ਇੱਥੇ ਜੀ ਸਰਦਾਰੀ ਨਹੀਂ, ਇੱਥੇ ਤੇ ਕਹਿ ਲੋ ਕਿ ਬੇਕਾਰੀ ਪੈਦਾ ਕਰ ਦਿੱਤੀ ਗਈ ਆ। ਤਾਂ ਫਿਲਹਾਲ ਹੁਣ ਜਿਹੜੇ ਰਹਿ ਗਏ ਦੂਜੇ ਉਹ ਵੇਖਣ, ਤਾਂ ਉਹ ਫਿਰ ਤਾਂ ਹੀ ਹੁਣ ਸਿਰ ਜੋੜ ਕੇ ਬੈਠਣਗੇ ਭਾਈ ਕੀ ਕਰੀਏ। ਦੇਖੋ ਜਿਹੜਾ ਈਰਾਨ ਆ ਨਾ, ਈਰਾਨ ਦਾ ਇਹ ਤੁਹਾਨੂੰ ਨਾ ਇਹ ਜਿਹੜਾ ਮੀਡੀਆ ਹੈ, ਜੇ ਪੱਛਮ ਦਾ ਮੀਡੀਆ ਵੇਖ ਲੋਗੇ ਤੇ ਜਾਂ ਇੱਥੋਂ ਦਾ ਮੀਡੀਆ ਵੇਖ ਲਓਗੇ ਜਾਂ ਕੁਝ ਹੋਰ, ਵੀ ਮਤਲਬ ਕਿ ਕਈ ਵਾਰ ਨਾ ਤੁਹਾਨੂੰ ਇੱਕ ਸਾਈਡ ਵਾਲੀਆਂ ਚੀਜ਼ਾਂ ਆਈ ਜਾਂਦੀਆਂ। ਹੁਣ ਬਿਲਕੁਲ ਈਰਾਨ ਦੇ ਵਿੱਚ ਜਿਹੜਾ ਉਹਨਾਂ ਦੀ ਪਾਰਲੀਮੈਂਟ ਚ ਆਇਆ ਹੈ ਸਾਰਾ ਕੁਝ, ਉਹ ਕੀ ਆ ਉਸਨੂੰ ਸਮਝਣ ਦੀ ਜ਼ਰੂਰਤ ਹੈ। ਉਹਨਾਂ ਨੇ ਇੱਕ ਗੱਲ ਕਹੀ ਆ ਕਿ ਅਸੀਂ ਇੱਥੋਂ ਉਹ ਸ਼ਿਪ ਜਾਂ ਕਾਰਗੋ ਗੁਜ਼ਰਨ ਦਿਆਂਗੇ ਜਿਹੜਾ ਡਾਲਰ ਚ ਵਪਾਰ ਨਹੀਂ ਕਰੇਗਾ। ਬਸ ਡਾਲਰ ਨੂੰ ਚੈਲੰਜ ਆ ਸਿੱਧਾ। ਜੀ ਤੇ ਜਿਹੜੇ ਫਰੈਂਡਲੀ ਨੇਸ਼ਨ ਆ ਸਾਡੇ, ਅਸੀਂ ਤਾਂ ਹੁਣ ਵੀ ਨਹੀਂ ਰੋਕਦੇ। ਜੀ ਇਹ ਕਹਿੰਦੇ ਉਹਨਾਂ ਨੇ ਟੋਲ ਲਾਤਾ, ਜੋ ਡੰਡਾ ਜਾ ਸੁੱਟ ਦਿੰਦੇ ਆ, ਕਹਿੰਦੇ ਆਓ ਪਹਿਲਾਂ ਕਾਗਜ਼ ਚੈੱਕ ਕਰਾਓ ਲਾਓ। ਜੀ ਐਸਾ ਕੁਛ ਨਹੀਂ ਹੈ ਗੁਰਪ੍ਰੀਤ। ਉਹਨਾਂ ਦੇ ਆ ਜਿਹੜਾ ਉਹਨਾਂ ਨੇ ਆਪਦਾ ਲਿਆਂਦਾ ਹੈ ਉੱਥੇ ਸਦਨ ਦੇ ਵਿੱਚ, ਸੰਸਦ ਦੇ ਵਿੱਚ ਆਪਦਾ ਕਾਨੂੰਨ, ਕਿ ਭਾਈ ਜੀ ਅਸੀਂ ਉਹਨਾਂ ਨੇਸ਼ਨਸ ਨੂੰ ਖੱਜਲ ਨਹੀਂ ਕਰਾਂਗੇ, ਪਰ ਸਾਡੀ ਸ਼ਰਤ ਜਿਹੜੇ ਮਿੱਤਰ ਹੋਣਗੇ ਉਹ ਡਾਲਰ 'ਚ ਵਪਾਰ ਨਹੀਂ ਕਰਨਗੇ। ਸਿੱਧਾ ਚੈਲੰਜ ਡਾਲਰ ਨੂੰ, ਯਾਨੀ ਚੈਲੰਜ ਜੀ ਅਮਰੀਕਾ ਨੂੰ ਆਰਥਿਕ ਤੌਰ ਤੇ ਆ। ਤਾਂ ਖੈਰ ਦੇਖੋ ਇਹ ਹੁਣ ਮੀਟਿੰਗ ਜਿਹੜੀ ਆ 35 ਨੇਸ਼ਨ, ਵੈਸੇ ਈਰਾਨ ਨੇ ਤੇ ਕਹਿ ਦਿੱਤਾ ਕਿ ਅਸੀਂ ਕਿਸੇ ਦਬਾਅ ਦੇ ਵਿੱਚ ਹਾਰਮੁਜ਼ ਨਹੀਂ ਖੋਲਾਂਗੇ, ਉਹ ਤਾਂ ਸਾਫ਼ ਹੈ। ਜੀ ਕਿਉਂਕਿ ਈਰਾਨ ਨੂੰ ਤੇ ਦੇਖੋ ਬੈਠੇ ਬਿਠਾਏ ਡੋਨਲਡ ਟਰੰਪ ਨੇ ਇੱਕ, ਮੈਂ ਕਹੂੰਗਾ ਕਿ ਬਈ ਬੱਲੇ ਬੱਲੇ ਕਰਵਾਤੀ ਉਹਨਾਂ ਦੀ, ਬੱਲੇ ਬੱਲੇ। ਕਿਉਂ? ਕਿਉਂਕਿ ਈਰਾਨ ਬਿਲਕੁਲ ਆਈਸੋਲੇਟ ਦੇਸ਼ ਸੀਗਾ, ਗਰੀਬੀ ਨਾਲ ਜੂਝਦਾ, ਉਹ ਜਿਹੜੇ ਕੱਟੜਪੰਥੀ ਉਹਨਾਂ ਦੇ ਉਹ ਆਪਦੇ ਆਪ ਦੇ ਵਿੱਚ ਤੁਹਾਨੂੰ ਪਤਾ ਰਾਜ ਕਰੀ ਜਾਂਦੇ ਸੀ, ਜ਼ੁਲਮੋ ਸਿਤਮ ਵੀ ਚੱਲਦਾ ਸੀ, ਸਾਰਾ ਕੁਝ ਸੀਗਾ। ਠੀਕ ਹੈ ਨਾ ਜੀ, ਬਹੁਤ ਜੀ ਬੁਰੀ ਹਾਲਤ ਸੀ। ਅੱਜ ਈਰਾਨ ਤਾਂ ਬਣ ਗਿਆ ਜੀ ਮਤਲਬ ਕਿ ਟੌਪ ਦੇ 5-7 ਮੁਲਕਾਂ ਦੇ ਵਿੱਚ ਇੱਕ, ਜੀ ਤੇ ਜਿਹਦੇ ਕੋਲ ਨਾ ਚੱਜ ਦੀ ਨੇਵੀ ਤੇ ਨਾ ਮਾਤਰ, ਨਾ ਹਵਾਈ ਫੌਜ, ਨਾ ਲੈਣਾ ਨਾ ਦੇਣਾ। 16-17 ਚ ਤਾਂ ਸਾਰੇ ਜਹਾਜ਼ ਸੀ। ਇਹ ਕਹਿੰਦੇ ਜੀ ਅਸੀਂ ਉਹਨਾਂ ਦੀ ਵਾਯੂ ਫੌਜ ਵੀ ਖਤਮ ਕਰ ਦਿੱਤੀ। ਉਹ ਹੈ ਕੀ ਸੀ? ਅਖੇ ਜੀ ਨੇਵੀ ਖਤਮ ਕਰ ਦਿੱਤੀ। ਕੀ ਉਹਨਾਂ ਦੇ ਕੋਲ ਤਾਂ ਕਿਸ਼ਤੀਆਂ ਹੀ ਹੈਗੀਆਂ ਸੀ ਮਾੜੀਆਂ ਮੋਟੀਆਂ, ਹੋਰ ਕੀ ਸੀ ਉਹਨਾਂ ਦੇ ਕੋਲ? ਉਹਨਾਂ ਉਹ ਦੇ ਵੀ ਕੋਲ ਟੋਲ ਕਿਹੜੀਆਂ ਉਹ ਵੀ ਟੂਲ ਇਕੱਠਾ ਕਰਨ ਨੂੰ ਰੱਖੀਆਂ ਹੋਣਗੀਆਂ। ਵੀ ਬਸ ਉੱਥੇ ਤੁਹਾਡੇ ਵਰਗੇ ਜਿਵੇਂ ਆਪਣੇ ਵਰਗੇ ਜਾਂਦੇ ਆ ਤੇ ਜਾ ਕੇ ਕਿਸ਼ਤੀਆਂ ਰਹੀ ਪੈਸੇ ਇਕੱਠੇ ਕਰਨਗੇ, ਹੋਰ ਕੀ ਆ। ਤਾਂ ਗੱਲ ਇਹ ਆ ਕਿ ਕਿਹੜੀ ਨੇਵੀ ਸੀ, ਐਵੇਂ ਮਰੀ ਜਾਂਦੇ ਨੇ। ਤਾਂ ਗੱਲ ਅਸਲ ਦੇ ਵਿੱਚ ਹੁਣ ਇਹੋ ਆ ਗੁਰਪ੍ਰੀਤ ਕਿ ਸਟ੍ਰੇਟ ਆਫ ਹਾਰਮੋਜ਼ ਲਈ ਤਾਂ ਮੈਂ ਕਹੂੰਗਾ ਕਿ ਈਰਾਨ ਸ਼ੁਕਰਾਨਾ ਹੀ ਕਰਦਾ ਹੋਊਗਾ ਇਹਨਾਂ ਦੇ ਕਿ ਬੱਲੇ ਬੱਲੇ ਕਰਾਤੀ ਪੂਰੀ ਦੁਨੀਆ 'ਚ। ਤੇ ਦੂਜਾ ਇਹ ਆ ਕਿ ਆ ਤੇ ਬੈਠੇ ਬਿਠਾਇਆ ਕਹਿ ਲੋ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਪੈਰ ਥੱਲੇ ਬਟੇਰਾ। ਕਿਉਂਕਿ ਤੁਸੀਂ ਵੇਖੋ ਗੈਸ ਉਹਨਾਂ ਕੋਲ, ਤੇਲ ਉਹਨਾਂ ਦੇ ਕੋਲ, ਉਤੋਂ 20% ਦੁਨੀਆ ਦੇ ਤੇਲ ਦਾ ਲਾਂਘਾ ਉਹਨਾਂ ਦੇ ਕੰਟਰੋਲ 'ਚ ਆ ਗਿਆ। ਇਹ ਬੜੀ ਵੱਡੀ ਗੱਲ ਹੈ ਸਰ, ਬਹੁਤ ਵੱਡੀ ਗੱਲ ਆ। ਸੋ ਇਹਨਾਂ ਨੇ ਤੇ ਬੈਠੇ ਬਿਠਾਏ ਉਹਨਾਂ ਨੂੰ ਸ਼ਿਕਾਰ ਦੇ ਦਿੱਤਾ। ਦੇਖਦੇ ਆ ਹੁਣ ਇਹ ਜਿਹੜੇ ਚਿੰਤਤ ਦੇਸ਼ ਨੇ ਕੀ ਹੱਲ ਕੱਢਦੇ ਆ। ਵੇਖੋ ਈਰਾਨ ਬੇਸ਼ੱਕ ਨਾ ਨੁੱਕਰ ਕਰ ਰਿਹਾ, ਪਰ ਮੈਨੂੰ ਲੱਗਦਾ ਕਿ ਈਰਾਨ ਦੀ ਜਿਹੜੀ ਡਿਪਲੋਮੈਸੀ ਹੋਏਗੀ ਉਹ ਇਹ ਵੀ ਰਹਿ ਸਕਦੀ ਆ ਕਿ ਇਹ ਜਿਹੜੇ ਮੁਲਕ ਜ਼ਿਆਦਾ ਅਮਰੀਕਾ ਵੱਲ ਝੁਕਾਵਾਦੀ ਸੀ, ਇਹਨਾਂ ਨੂੰ ਹੁਣ ਬਦਲਾਈਏ। ਕਿਉਂਕਿ ਤੁਸੀਂ ਇਹ ਵੇਖੋ ਈਰਾਨ ਨੇ ਇਹ ਵੀ ਤੇ ਡਿਪਲੋਮੈਟਿਕ ਤਰੀਕੇ ਨਾਲ ਕੰਮ ਕਰਤਾ ਨਾ। ਕਿੰਨੇ ਮੁਲਕ ਆ, ਨਾਟੋ ਜਿਹੜਾ ਉਹ ਟੁੱਟਣ ਦੇ ਕਗਾਰ ਤੇ ਪਹੁੰਚ ਗਿਆ। ਕਿੰਨੇ ਮੁਲਕ ਆ ਜਿਨ੍ਹਾਂ ਨੇ 에ਅਰ ਸਪੇਸ ਨਹੀਂ ਦਿੱਤਾ, ਕਿੰਨਿਆਂ ਨੇ ਨਾ ਕਰ ਦਿੱਤੀ, ਕੁਝ ਨੇ ਨਾ ਕਰਕੇ ਹਾਂ ਕਰ ਦਿੱਤੀ। ਤੁਰਕੀ ਵਰਗਾ ਦੇਸ਼, ਨਾਟੋ ਮੁਲਕ ਜਿਹੜਾ ਸੁੰਨੀ ਹੈ, ਸੁੰਨੀ ਮੁਸਲਮਾਨ ਆ, ਉਹਨਾਂ ਨੇ ਕਿਹਾ ਸੀ ਜੇ ਕੁਰਦਾਂ ਨੂੰ ਤੁਸੀਂ ਅੱਗੇ ਲਾਓਗੇ ਤੇ ਅਸੀਂ ਇਧਰੋਂ ਆਵਾਂਗੇ ਈਰਾਨ ਵੱਲੋਂ। ਮਤਲਬ ਕਿ ਬਹੁਤ ਕੁਝ ਬਦਲ ਗਿਆ, ਬਹੁਤ ਕੁਝ ਬਦਲ ਗਿਆ। ਤਾਂ ਈਰਾਨ ਨੇ ਠੀਕ ਆ ਬਹੁਤ ਕੁਝ ਗਵਾਇਆ ਵੀ ਆ, ਪਰ ਮੇਰੇ ਖਿਆਲ ਦੇ ਨਾਲ ਗਵਾਉਣ ਤੋਂ ਬਾਅਦ ਜੋ ਪਾਉਣ ਦਾ ਸਿਲਸਿਲਾ ਹੈ ਉਹ ਵੀ ਉਹਨਾਂ ਦਾ ਬਹੁਤ ਵੱਡਾ ਨਿਕਲਿਆ। ਬਿਲਕੁਲ ਬਿਲਕੁਲ। ਇਸ ਤੋਂ ਜੇਕਰ ਹੁਣ ਆਪਾਂ ਥੋੜਾ ਅੱਗੇ ਵਧੀਏ ਤਾਂ ਗੱਲ ਭਾਰਤ ਦੀ ਕਰਦੇ ਆ। ਇੱਧਰ ਰਾਘਵ ਚੱਡਾ ਹੁਣੀ ਆਏ ਦੇ ਨਹੀਂ, ਉਧਰ ਪਟਾਕਾ ਪਾ ਦਿੰਦੇ ਨੇ ਕੋਈ ਸੰਸਦ ਦੇ ਵਿੱਚ। ਤੁਸੀਂ ਵੀ ਸਾਂਝਾ ਕਰਦੇ ਰਹਿੰਦੇ ਹੋ, ਕਦੀ 에ਅਰਪੋਰਟ ਤੇ ਮਹਿੰਗੇ ਖਾਣੇ ਦੀ ਗੱਲ, ਕਦੀ ਰੀਚਾਰਜ ਦੇ ਵਿੱਚ ਦਿਨਾਂ ਦੀ ਗੱਲ, ਹੋਰ ਵੀ ਬਹੁਤ ਸਾਰੀਆਂ ਗੱਲਾਂ। ਬੇਸ਼ੱਕ ਉਹ ਗਿਗ ਵਰਕਰਸ ਵਾਲੀ ਗੱਲ ਹੋਵੇ, ਤੇ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਅੰਦਰੋਂ ਕੋਈ ਬਹੁਤੀ ਸਲਾਹਤਾ ਨਹੀਂ ਦਿੱਤੀ। ਕਿਸੇ ਨੇ ਇਹਨੂੰ
ਇਹਨੂੰ ਬੜਾ ਸਲਾਹਿਆ ਨਹੀਂ। ਇਹ ਪਾਰਟੀ ਨਾਲੋਂ ਕੋਈ ਨਾਰਾਜ਼ਗੀ ਚੱਲ ਰਹੀ ਹੈ ਜਾਂ ਪਾਰਟੀ ਰਾਘਵ ਚੱਡਾ ਤੋਂ ਕਿਸੇ ਗੱਲੋਂ ਨਾਰਾਜ਼ ਹੈ? ਕਹਿੰਦੇ ਅੱਜ ਰਾਘਵ ਚੱਡਾ ਹੋਣਾ ਦਾ ਰੈਂਕ ਹੀ ਘਟਾਤਾ। ਹਾਂਜੀ, ਨਹੀਂ ਮੈਨੂੰ ਇਹ ਚਾਕਲੇਟੀ ਜਿਹਾ ਬਹੁਤ ਸੋਹਣਾ ਮੈਂਬਰ ਪਾਰਲੀਮੈਂਟ ਲੱਗਦਾ ਹੈ, ਤੇ ਜੀ ਜਦੋਂ ਇਹ ਮੁੱਦੇ ਚੁੱਕਦਾ ਹੈ ਏਦਾਂ ਲੱਗਦਾ ਹੈ ਵੀ ਸਾਰੀ ਦੁਨੀਆ ਕਾ ਬੋਝ ਉਠਾਤੇ ਹੈ ਹਮ। ਜਿਵੇਂ ਕੁਲੀ ਫਿਲਮ ਦੇ ਵਿੱਚ ਅਮਿਤਾਭ ਬੱਚਨ ਦਾ ਗੀਤ ਸੀਗਾ, ਅਮਿਤਾਭ ਬੱਚਨ ਜੀ ਨੇ ਗਾਇਆ ਸੀ ਯਾਨੀ ਫਿਲਮਾਇਆ ਗਿਆ ਸੀ ਉਹਨਾਂ ਤੇ। ਤਾਂ ਜੀ ਮਤਲਬ ਕਿ ਜਿਸ ਤਰ੍ਹਾਂ ਇਹਨੇ ਮੁੱਦੇ ਚੁੱਕੇ ਆ ਬਹੁਤ ਪਿਆਰਾ ਲੱਗਦਾ ਹੈ। ਓਦਾਂ ਨਹੀਂ ਹੈ ਜਿਵੇਂ ਤੁਸੀਂ ਗਲਤ ਨਾ ਸਮਝ ਲੈਣਾ ਵੀ ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਜਿਹੜਾ ਬੰਦਾ ਚੱਜ ਦੀ ਗੱਲ ਕਰੇ ਉਹ ਸੋਹਣਾ ਹੀ ਲੱਗਦਾ ਹੁੰਦਾ ਹੈ, ਉਹਦੇ ਤੇ ਜੀ ਉਦਾਂ ਹੀ ਸੁਹੱਪਣ ਆ ਜਾਂਦਾ ਹੈ। ਤੇ ਜਿਹੜਾ ਬੰਦਾ ਐ ਨਿਖਰਿਆ ਹੋਵੇ, ਭਾਵੇਂ ਉਹਦੇ ਐਲਵੀ ਗੂਚੀ ਪਾਏ ਹੋਣ, ਜੋ ਮਰਜ਼ੀ ਪਾਇਆ ਹੋਵੇ, ਤੇ ਜੇ ਉਹਨੇ ਗੱਲ ਹੀ ਜਿਹੜੀ ਆ ਉਹ ਜੱਗੋਂ ਪਰੇ ਕਰਨੀ ਆ ਤੇ ਉਹ ਫਿਰ ਤੁਹਾਨੂੰ ਪਤਾ ਹੀ ਆ ਸੌਂਦਾ ਨਹੀਂ ਆ। ਬਿਲਕੁਲ। ਅੱਛਾ, ਇਹਦਾ ਜਿਹੜਾ ਇੱਕ ਅਹੁਦਾ ਘਟਾ ਦਿੱਤਾ ਰਾਘਵ ਚੱਡਾ ਦਾ, ਜੋ ਡਿਪਟੀ ਲੀਡਰ ਸੀਗਾ ਰਾਜ ਸਭਾ ਦੇ ਵਿੱਚ, ਉਹਦੀ ਜਗ੍ਹਾ ਹੁਣ ਆ ਗਿਆ ਹੈ ਅਸ਼ੋਕ ਮਿੱਤਲ। ਮਿੱਤਲ ਸਾਹਿਬ ਤੁਹਾਨੂੰ ਪਤਾ ਹੀ ਆ, ਦੱਸਣ ਦੀ ਲੋੜ ਨਹੀਂ, ਸਾਡੇ ਬੱਲਿਆ ਰਿਕਾਰਡ ਬੋਲਦੇ ਜਲੰਧਰ ਵਾਲੇ ਮਿੱਤਲ ਜੀ ਸਾਹਿਬ ਜੀ ਆ ਗਏ। ਮਿੱਤਲ ਸਾਹਿਬ ਹੋਰਾਂ ਨੇ ਤੇ ਆ ਜਿਹੜੇ ਤੁਹਾਨੂੰ ਪਤਾ ਅਰੋੜਾ ਸਾਹਿਬ ਹੋਏ, ਇਹਨਾਂ ਨੇ ਕੁਝ ਘੱਟ ਕੀਤੀਆਂ ਨੇ। ਬਹੁਤ ਜੀ ਵਧੀਆ ਬਿਜ਼ਨਸਮੈਨ ਨੇ, ਚੰਗੀ ਦਿੱਲੀ ਵਾਲਿਆਂ ਦੇ ਨਾਲ ਗੁੱਡ ਯਾਰੀ ਆ, ਤਾਂ ਹੁਣ ਇਹ ਡਿਪਟੀ ਲੀਡਰ ਬਣਾ ਦਿੱਤੇ ਆ। ਇਸ ਮਾਮਲੇ ਦੇ ਵਿੱਚ ਇੱਕ ਚਰਚਾ ਇਹ ਵੀ ਛਿੜਦੀ ਸੀ ਕਿ ਰਾਘਵ ਚੱਡਾ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦੇ ਆ। ਜੀ ਉਹ ਕਰਦੇ ਨੇ ਕਿ ਨਹੀਂ ਮੈਨੂੰ ਨਹੀਂ ਪਤਾ, ਪਰ ਗਿਗ ਵਰਕਰਸ ਦਾ ਮੁੱਦਾ ਚੁੱਕਿਆ, ਡਿਜੀਟਲ ਕੰਟੈਂਟ ਕ੍ਰੀਏਟਰਸ ਦਾ ਮੁੱਦਾ ਚੁੱਕਿਆ, ਹੈਲਥ ਸੈਕਟਰ ਦਾ ਮੁੱਦਾ ਚੁੱਕਿਆ। 2025 ਦੀਆਂ ਇਹ ਵੱਡੀਆਂ ਇਹਨਾਂ ਦੀਆਂ ਪ੍ਰਾਪਤੀਆਂ ਸਨ। 26 ਦੇ ਵਿੱਚ ਜੋ ਆਪਣੇ ਖਾਣ ਵਾਲੇ ਪਦਾਰਥ ਆ ਉਹਨਾਂ ਦੇ ਵਿੱਚ ਮਿਲਾਵਟ ਦਾ ਮੁੱਦਾ ਚੁੱਕਿਆ, ਏਅਰਪੋਰਟ ਤੇ ਮਹਿੰਗਾਈ ਦਾ ਮੁੱਦਾ ਚੁੱਕਿਆ, ਆ ਜਿਹੜਾ ਆਪਣਾ ਲੈਗਸ ਹੁੰਦਾ ਹੈ ਉਹਦਾ ਮੁੱਦਾ ਚੁੱਕਿਆ, ਐਨਆਰਆਈਜ਼ ਦਾ ਮੁੱਦਾ ਸੀਗਾ ਇਹ ਇੱਕ ਤਰ੍ਹਾਂ ਨਾਲ, 28 ਦਿਨ ਦੇ ਰੀਚਾਰਜ ਦਾ ਮੁੱਦਾ ਚੁੱਕਿਆ, ਬੈਂਕ ਪੈਨਲਟੀ ਦਾ ਮੁੱਦਾ ਚੁੱਕਿਆ, ਗਰੀਬਾਂ ਦੇ ਖਾਤੇ ਦਾ, ਸੰਯੁਕਤ ਇਨਕਮ ਟੈਕਸ ਫਾਈਲਿੰਗ ਦਾ ਮੁੱਦਾ ਚੁੱਕਿਆ, ਤੇ ਨਾਲ ਪੈਟਰਨਿਟੀ ਲੀਵ ਦਾ ਵੀ ਮੁੱਦਾ ਚੁੱਕਿਆ ਕਿ ਪਿਤਾ ਨੂੰ ਵੀ ਬੱਚਾ ਜੰਮਣ ਤੇ ਛੁੱਟੀ ਦਿੱਤੀ ਜਾਣੀ ਚਾਹੀਦੀ ਹੈ। ਦੇਖੋ ਕਮਾਲ ਦੇ ਮੁੱਦੇ ਸਨ। ਤੇ ਹੁਣ ਕੀ ਆ ਕਿ ਆਮ ਆਦਮੀ ਪਾਰਟੀ ਨੇ ਨਾਲ ਇੱਕ ਗੱਲ ਹੋਰ ਲਿਖ ਦਿੱਤੀ ਹੈ ਕਿ ਸਾਡੇ ਹਿੱਸੇ ਦਾ ਟਾਈਮ ਨਾ ਇਹਨੂੰ ਦਿੱਤਾ ਜਾਵੇ। ਮੈਂ ਇਹਦੇ ਤੇ ਲਿਖਿਆ ਥੋੜੇ ਦਿਨ ਪਹਿਲਾਂ ਮੈਂ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਤੁਸੀਂ ਓਦਾਂ ਸਾਨੂੰ ਤੇ ਗਾਲਾਂ ਕੱਢਦੇ ਹੋ, ਤੁਹਾਨੂੰ ਪਤਾ ਹੀ ਆ ਮੈਂ ਤੇ ਜੰਮੇ ਟ੍ਰੋਲਿੰਗ ਵਾਸਤੇ ਆ। ਤਾਂ ਉਹ ਥੱਲੇ ਆ ਕੇ ਜਦੋਂ ਵੀ ਮੈਂ ਪੋਸਟ ਪਾਉਣਾ, ਉਹ ਪਿੱਛੇ ਥੱਲੇ ਆ ਕੇ ਤੁਸੀਂ ਦੇਖਿਓ ਇੱਕੋ ਜਿਹੀਆਂ ਆਈਡੀਆਂ ਤੇ ਉਹ ਕਿਦਾਂ ਆ ਕੇ ਤੇ ਆਪਦਾ ਜੋ ਵੀ ਕਰਨਾ ਹੁੰਦਾ ਉਹਨਾਂ ਨੇ ਉਹ ਕਰਦੇ ਆ। ਤੇ ਮੈਂ ਹੈਰਾਨ ਸੀਗਾ ਕਿ ਜਦੋਂ ਮੈਂ ਰਾਘਵ ਚੱਡਾ, ਕਿਉਂਕਿ ਰਾਘਵ ਚੱਡਾ ਦੀਆਂ ਮੈਂ ਲਗਾਤਾਰ ਪੋਸਟਾਂ ਪਾ ਰਿਹਾ ਸੀ, ਮੈਂ ਚੈੱਕ ਹੀ ਕਰ ਰਿਹਾ ਸੀ, ਮਤਲਬ ਕਿ ਰਾਘਵ ਚੱਡਾ ਅੱਛਾ ਕੰਮ ਕਰ ਰਿਹਾ, ਉਹਨੂੰ ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਬਣਦਾ ਹੈ, ਠੀਕ ਹੈ ਨਾ, ਕਿਉਂਕਿ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਤਾਂ ਗੱਲ ਇਹ ਹੈ ਕਿ ਜਦੋਂ ਮੈਂ ਦੇਖਿਆ ਕਿ ਸਾਡੇ ਵਰਗੇ ਆਲੋਚਕ ਦੀ ਸਲਾਹਤਾ ਨੂੰ ਸਪੋਰਟ ਨਹੀਂ ਕੀਤੀ ਜਾ ਰਹੀ, ਇਹ ਚੱਕਰ ਕੀ ਹੈ? ਤਾਂ ਮੈਂ ਲਗਾਤਾਰ ਜਿਵੇਂ ਰਾਘਵ ਚੱਡਾ ਬੋਲਦਾ ਸੀ ਮੈਂ ਤਿਵੇਂ ਉਹ ਬਿਲਕੁਲ ਗੱਲ ਮੇਰੀ ਟਿਕਾਣੇ ਲੱਗ ਰਹੀ ਸੀ ਕਿ ਇਹ ਤੇ ਸਪੋਰਟ ਹੀ ਨਹੀਂ ਕਰਦੇ। ਤੇ ਪਰਸੋਂ ਚੌਥ ਮੈਂ ਸਵਾਲ ਵੀ ਕੀਤਾ ਕਿ ਯਾਰ ਆਈਟੀ ਵਾਲੇ ਬੋਲਦੇ ਹੀ ਨਹੀਂ ਵੀ ਸਾਡੇ ਵਰਗੇ ਬੰਦਿਆਂ ਦਾ, ਤੇ ਇਹਨਾਂ ਨੂੰ ਤਾਂ ਕੱਟ ਆਊਟ ਲਾਉਣੇ ਚਾਹੀਦੇ ਆ ਕਿ ਯਾਰ ਮਿੰਟੂ ਗੁਰੂਸਰੀਆ ਵੀ ਸਾਡੇ ਰਾਜ ਸਭਾ ਮੈਂਬਰ ਦੀ ਸਿਫਤ ਕਰ ਰਿਹਾ। ਇਹਦਾ ਮਤਲਬ ਕਿ ਇਹਨਾਂ ਨੇ ਰਾਘਵ ਚੱਡਾ ਤੇ ਕਲੇਮ ਛੱਡ ਦਿੱਤਾ ਕਿ ਰਾਘਵ ਚੱਡਾ ਹੁਣ ਸਾਡਾ ਨਹੀਂ, ਤਾਂ ਮਤਲਬ ਕਿ ਵੀ ਮੈਨੂੰ ਭੁੱਲ ਜਾ, ਹੁਣ ਮੈਂ ਹੋਰ ਕਿਸੇ ਦੀ ਹੋ ਗਈ ਵਾਲਾ ਹਿਸਾਬ ਕਿਤਾਬ ਹੋ ਗਿਆ। ਤੇ ਗੱਲ ਇਹ ਆ ਕਿ ਅੱਜ ਤੇ ਫਿਰ ਸਾਫ਼ ਹੀ ਹੋ ਗਈ, ਇਹ ਕਹਾਣੀ ਤੁਰਦੀ ਆ। ਤੁਹਾਨੂੰ ਪਤਾ ਰਾਘਵ ਚੱਡਾ ਤੇ ਸੁਪਰ ਸੀਐਮ ਸੀਗੇ, ਪਰ ਅਚਾਨਕ ਇਹਨਾਂ ਤੋਂ ਪਾਵਰ ਵਾਪਸ ਲੈ ਲਈ ਜਾਂਦੀ ਆ, ਇਹ ਇੰਗਲੈਂਡ ਚਲੇ ਜਾਂਦੇ ਨੇ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹ ਤੁਸੀਂ ਵੇਖੋਗੇ ਕਿ ਜਦੋਂ ਅਰਵਿੰਦ ਕੇਜਰੀਵਾਲ ਅੰਦਰ ਹੁੰਦੇ ਆ, ਇਹਨਾਂ ਨੇ ਕੁਝ ਵੀ ਨਹੀਂ ਸੀ ਬੋਲਿਆ ਕੁਝ ਵੀ ਨਹੀਂ ਸੀ ਬੋਲਿਆ, ਪਰ ਸੰਸਦ ਦੇ ਵਿੱਚ ਆ ਕੇ ਬਹੁਤ ਖੂਬ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਖੈਰ ਇੱਥੋਂ ਅੰਦਾਜ਼ੇ ਅੱਜ ਫਿਰ ਲੱਗ ਗਏ ਨੇ ਕਿ ਜਾਂ ਤਾਂ ਇਹ ਆ ਕਿ ਅਰਵਿੰਦ ਕੇਜਰੀਵਾਲ ਕਿਸੇ ਦਾ ਕੱਦ ਜਿਵੇਂ ਉੱਚਾ ਨਹੀਂ ਹੋਣ ਦੇਣਾ ਚਾਹੁੰਦੇ, ਉਹਨਾਂ ਨੇ ਫਿਰ ਆਪਣੀ ਆਦਤ ਦੇ ਮੁਤਾਬਕ ਆਪਣੇ ਹੀ ਮਿੱਤਰ ਦਾ ਝਟਕਾ ਕਰਤਾ, ਜਾਂ ਇਹਨਾਂ ਨੂੰ ਲੱਗ ਗਿਆ ਕਿ ਰਾਘਵ ਚੱਡਾ ਅਗਲਾ ਗੇਰ ਪਾ ਸਕਦੇ। ਇਹਨਾਂ ਗੱਲਾਂ ਦੇ ਵਿੱਚੋਂ ਹੀ ਕੁਝ ਹੈ ਨਾ, ਕੁਝ ਹੈ। ਜਾਂ ਰਾਘਵ ਚੱਡਾ ਨੇ ਕੋਈ ਗੁਨਾਹ ਹੀ ਐਸਾ ਕਰਤਾ ਹੈ ਕਿ ਨਾ ਮਾਫੀ ਹੋ ਗਿਆ, ਜੇ ਨਾ ਮਾਫੀ ਹੋ ਗਿਆ ਤਾਂ ਫਿਰ ਤੁਸੀਂ ਨਾਲ ਕਿਉਂ ਜੋੜੀ ਰੱਖਿਆ?
ਨਾਲ ਕਿਉਂ ਜੋੜੀ ਬਿਲਕੁਲ ਫਿਰਦੇ ਹੋ? ਤਾਂ ਗੱਲ ਇਹ ਆ ਕਿ ਸਵਾਤੀ ਮਾਲੀਵਾਲ ਵਾਂਗੂ ਮੈਨੂੰ ਲੱਗਦਾ ਕਿ ਰਾਘਵ ਚੱਡਾ ਵੀ ਹੁਣ ਖੁੱਲ ਕੇ ਖੇਡਣਗੇ। ਸੋ ਆਮ ਆਦਮੀ ਪਾਰਟੀ ਨੇ ਜਿੱਦਾਂ ਹੀ ਰਾਘਵ ਚੱਡਾ ਨੂੰ ਝਟਕਾ ਦਿੱਤਾ, ਤਿਵੇਂ ਹੀ ਪੂਰੇ ਜੇ ਤੁਸੀਂ ਸੋਸ਼ਲ ਮੀਡੀਆ ਦੇ ਬਹਾਰ ਨੂੰ ਦੇਖੋ, ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਖਾਸ ਤੌਰ ਤੇ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਕਿ ਭਾਈ ਆਹ ਕੀ ਹੈ ਯਾਰ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਚੀਮਾ ਸਾਹਿਬ ਕਹਿੰਦੇ ਵੀ ਭਾਈ ਲਿਆਓ ਚੰਡੀਗੜ੍ਹ ਸਾਡੇ ਹਵਾਲੇ ਕਰੋ। ਹਾਂਜੀ ਚੀਮਾ ਬਾਈ ਮਿਲਦਾ ਤੇ ਟੁਕੜਾ ਦਿਲ ਦਾ। ਇਹ ਵੀ ਬਹੁਤ ਵਧੀਆ ਪ੍ਰੈਸ ਕਾਨਫਰੰਸਾਂ ਕਰਦੇ ਆ। ਕਦੇ ਕਦੇ ਇਹ ਤੁਹਾਨੂੰ ਪਤਾ ਪੁਲਿਸ ਅਫੀਸਰਾਂ ਵਾਂਗੂ ਵੀ ਪ੍ਰੈਸ ਕਾਨਫਰੰਸ ਕਰ ਜਾਂਦੇ ਉਹਨਾਂ ਦੀ ਥਾਂ ਤੇ ਬਿਲਕੁਲ ਕਦੇ ਕਦੇ ਇਹ ਰਫੂਗਰੀ ਵੀ ਕਰਦੇ ਆ। ਇਹ ਹੋ ਨਾ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ, ਤੇ ਚੀਮਾ ਉਹ ਕਹਿੰਦੇ ਕਿ ਸਰਕਾਰ ਵਿੱਚ ਰੱਖਿਆ ਰਾਜੀਨਾਮੇ ਕਰਾਉਣ ਨੂੰ। ਜਦੋਂ ਸਿਆਪਾ ਪੈ ਜਾਂਦਾ ਚੀਮਾ ਸਾਹਿਬ ਜਾਂਦੇ ਨੇ ਜੀ। ਬਹਰਹਾਲ ਗੱਲ ਇਹ ਆ ਕਿ ਜੋ ਆਪਾਂ ਦੇਖਿਆ ਵਾ ਮਸਲਾ ਕਿ 1995 ਤੋਂ ਬਾਅਦ ਚੰਡੀਗੜ੍ਹ 'ਚ ਪਹਿਲੀ ਵਾਰ ਭਾਜਪਾ ਦੇ ਦਫ਼ਤਰ ਤੇ ਗ੍ਰਨੇਡ ਸੁੱਟਿਆ ਗਿਆ। ਗ੍ਰਨੇਡ ਸੁੱਟਣ ਵਾਲੇ ਬਿਲਕੁਲ ਅਨਟ੍ਰੇਨਡ ਸਨ ਗੁਰਪ੍ਰੀਤ। ਨਾ ਉਹ ਟਿਕਾਣੇ ਵੱਜਾ, ਨਾ ਉਹ ਨੁਕਸਾਨ ਕਰਨ ਲੱਗਾ, ਕੁਝ ਵੀ ਨਹੀਂ ਹੈਗਾ ਜੀ। ਉਸ ਤੋਂ ਬਾਅਦ ਕੀ ਹੋਇਆ ਕਿ ਰਾਜਨੀਤੀ ਚੱਲ ਪਈ। ਮਾਮਲਾ ਜੋੜਿਆ ਗਿਆ ਭਗਵੰਤ ਮਾਨ ਸਰਕਾਰ ਦੇ ਨਾਲ ਕਿ ਲਾਅ ਐਂਡ ਆਰਡਰ ਇਹਨਾਂ ਤੋਂ ਮੇਨਟੇਨ ਨਹੀਂ ਹੋ ਰਿਹਾ ਵਗੈਰਾ। ਤਾਂ ਚੀਮਾ ਸਾਹਿਬ ਕਹਿੰਦੇ ਚੰਡੀਗੜ੍ਹ ਦੀ ਸੁਰੱਖਿਆ ਦਾ ਤੁਹਾਡਾ ਮਸਲਾ, ਤੁਹਾਡੇ ਤੋਂ ਨਹੀਂ ਹੋ ਰਹੀ ਸੁਰੱਖਿਆ, ਸਾਡਾ ਚੰਡੀਗੜ੍ਹ ਸਾਨੂੰ ਦੇ ਦਿਓ, ਅਸੀਂ ਜਾਣੀਏ, ਸਾਡਾ ਕੰਮ ਜਾਣੇ। ਲਓ ਹੋ ਗਿਆ ਕੰਮ। ਅਰੇ ਭਾਈ ਕੀ ਕਹੀਏ, ਨਾ ਤਾਂ ਉਹਨਾਂ ਦੀ ਰਾਜਨੀਤੀ ਤੋਂ ਅਸੀਂ ਖੁਸ਼ ਹਾਂ ਤੇ ਨਾ ਤੁਹਾਡੀ ਰਾਜਨੀਤੀ ਤੋਂ ਅਸੀਂ ਖੁਸ਼ ਹਾਂ। ਕਿਉਂ? ਕਾਰਨ ਹੁਣ ਗੱਲ ਇਹ ਆ ਕਿ ਜੋ ਅਟੈਕ ਹੋਇਆ ਉਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਸੀ। ਭਾਰਤੀ ਜਨਤਾ ਪਾਰਟੀ ਨੂੰ ਵੀ ਸੋਭਦਾ ਨਹੀਂ ਹੈ। ਉਹਨਾਂ ਨੂੰ ਵੀ ਆਪਣੀ ਅੰਤਰ ਝਾਤ ਕਰਨ ਦੀ ਜ਼ਰੂਰਤ ਆ ਕਿ ਇੰਟੈਲੀਜੈਂਸ ਵਾਰ-ਵਾਰ ਫੇਲ ਕਿਉਂ ਹੋ ਰਹੀ ਹੈ, ਕਿਉਂ ਕੌਮਾਂਤਰੀ ਪੱਧਰ ਤੇ ਜਿਹੜੇ ਇਸ ਤਰ੍ਹਾਂ ਦੇ ਹੈਂਡਲਰ ਆ ਉਹ ਕਾਮਯਾਬ ਹੋ ਰਹੇ ਆ। ਤੁਸੀਂ ਵੀ ਅੰਤਰ ਝਾਤ ਕਰੋ, ਸਵੈ ਝਾਤ ਕਰੋ ਤੇ ਇਹ ਵੀ ਕਰਨ ਮਾਨ ਹੋ ਰਹੀ, ਕਿਉਂਕਿ ਇੱਥੇ ਵੀ ਪੰਜਾਬ ਦੇ ਵਿੱਚ ਵੀ ਹਾਲਾਤ। ਅੱਛਾ, ਜਿਹੜੀ ਗੱਲ ਚੀਮਾ ਸਾਹਿਬ ਕਹਿੰਦੇ ਆ ਉਹ ਭਾਈ ਤੁਸੀਂ ਆਪਣਾ ਸੰਭੋ, ਆਪਣਾ ਸੰਭਾਲੋ, ਅਗਲੇ ਨੂੰ ਛੱਡ ਦਿਓ। ਚੰਡੀਗੜ੍ਹ ਯੂਟੀ ਦਾ, ਦੇਖੀ ਜਾਊਗੀ ਜੋ ਹੋਏਗੀ। ਤੁਹਾਡੇ ਅੱਜ ਸਰਪੰਚ ਤੇ ਫਿਰ ਗੋਲੀ ਚੱਲ ਗਈ ਆ, ਅੱਗੇ ਕਿੰਨੇ 2-3 ਸਰਪੰਚ ਤੇ ਤੁਹਾਡੇ ਕੁਝ ਹਫ਼ਤਿਆਂ 'ਚ ਮਾਰਤੇ ਅਗਲਿਆਂ। ਅੱਜ ਇੱਕ ਹੋਰ ਸਰਪੰਚ ਇਧਰ ਜੰਡਿਆਲੇ ਵਾਲੀ ਸਾਈਡ ਤੇ ਮਸਾਂ ਬਚਿਆ, ਮੈਨੂੰ ਲੱਗਦਾ ਕਿ ਕਾਫੀ ਤਕੜੀ ਫਾਇਰਿੰਗ ਹੋਈ ਆ ਉਹਦੇ ਤੇ, ਬਹੁਤ ਤਗੜੀ। ਮੋਹਾਲੀ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਘਰ ਤੇ ਗੋਲੀਆਂ ਚੱਲੀਆਂ ਨੇ। ਮਾਝੇ 'ਚ ਪਤਾ ਹੀ ਨਹੀਂ ਕਿੰਨੀਆਂ ਘਟਨਾਵਾਂ ਵਾਪਰ ਰਹੀਆਂ। ਵੀ ਤੁਸੀਂ ਆਪਣਾ ਸੰਭਾਲੋ। ਚੰਡੀਗੜ੍ਹ ਦਾ ਲਾਅ ਐਂਡ ਆਰਡਰ ਚੰਡੀਗੜ੍ਹ ਤੁਹਾਨੂੰ ਤਾਂ ਹੀ ਦੇਣਗੇ, ਪਹਿਲਾਂ ਤੁਸੀਂ ਆਪਦਾ ਪੰਜਾਬ ਤੇ ਸਾਂਭ ਕੇ ਦਿਖਾਓ। ਜੀ। ਤਾਂ ਭਾਈ ਆਪਦਾ ਆਪਣੇ ਤੋਂ ਸਾਂਭਿਆ ਨਾ ਜਾਂਦਾ। ਤੇ ਗੱਲ ਇਹ ਆ ਕਿ ਅਸਲ ਦੇ ਵਿੱਚ ਅਸੀਂ ਲੋਕਾਂ ਦੇ ਸਿਰੂ, ਲੋਕਾਂ ਦੀਆਂ ਪੈਂਦਾ ਕੱਸਦੇ ਫਿਰੀਏ ਤੇ ਸਾਡੇ ਆਪਦੇ ਘਰ ਦੇ ਮੰਜੇ ਟੁੱਟੇ ਹੋਣ ਤੇ ਕੀ ਕਹਿਣਗੇ ਲੋਕ ਸਾਨੂੰ? ਆਪਦੇ ਘਰ ਦੇ ਮੰਜੇ ਦੀ ਨਵਾਰ ਹੀ ਢਿੱਲੀ ਹੋਵੇ ਤੇ ਤੁਸੀਂ ਉੱਥੇ ਦੂਜਿਆਂ ਦੇ ਮੰਜੇ ਦੇ ਸਿਰੂ ਹੀ ਉਹ ਸਾਰਾ ਕੁਝ ਠੀਕ ਕਰੋ ਤੇ ਭਾਈ ਕਮਾਲ ਦੀ ਗੱਲ ਹੈ। ਤੋ ਖੈਰ ਇਹ ਸਾਰਾ ਕੁਛ ਆ, ਇਹ ਰਾਜਨੀਤਿਕ ਹੈ ਗੁਰਪ੍ਰੀਤ। ਇਹਦੇ ਵਿੱਚ ਕੋਈ ਸੰਵੇਦਨਸ਼ੀਲ, ਕੋਈ ਸੁਹਿਰਦ, ਕੋਈ ਇਹਦੇ ਤੇ ਚਰਚਾ ਨਹੀਂ ਹੈਗੀ। ਬਸ ਤੇਰੀਆਂ ਮੇਰੀਆਂ ਹੀ ਚੱਲਦੀਆਂ। ਉਹ ਉਹਨੂੰ ਕਹਿ ਰਿਹਾ, ਉਹ ਉਹਨੂੰ ਕਹਿ ਰਿਹਾ ਵਾ। ਬਿਲਕੁਲ ਇਸੇ ਤਰੀਕੇ ਦੇ ਨਾਲ ਚੱਲੀ ਜਾਂਦਾ। ਪਤਾ ਇਹਨਾਂ ਨੂੰ ਵੀ ਹੈ ਨਾ ਤਾਂ ਅਸੀਂ ਕੋਈ ਪੂਣੀ ਕੱਤਣੀ ਹੈ ਤੇ ਨਾ ਅੱਗੇ ਵੀ ਕੋਈ ਹੁੰਗਾਰਾ ਆਉਣਾ ਹੈ। ਖੈਰ, ਅੱਜ ਕਾਂਗਰਸ ਦੇ ਇੱਕ ਵੱਡੇ ਆਗੂ ਖੁਸ਼ਬਾਜ ਜਟਾਣਾ ਉਹਨਾਂ ਦੀ ਮੌਤ ਹੋ ਗਈ ਹੈ ਜੀ। ਬੜਾ ਦਰਦਨਾਕ ਕਹਿੰਦੇ ਸੜਕ ਹਾਦਸਾ ਵਾਪਰਿਆ। ਗੁਰਪ੍ਰੀਤ ਤੇ ਇਹ ਮੇਰੇ ਪੁਰਾਣੇ ਦੋਸਤ ਸਨ, ਖੁਸ਼ਬਾਜ ਜਟਾਣਾ। ਇਹਨਾਂ ਦਾ ਪਿੰਡ ਸਾਡੇ ਨਾਲ ਹੀ ਸੀ ਬਿਲਕੁਲ। ਜਦੋਂ ਇਹਨਾਂ ਨੇ ਰਾਜਨੀਤੀ ਤਲਵੰਡੀ ਸਾਬੋ ਤੋਂ ਸ਼ੁਰੂ ਕੀਤੀ ਆ ਤਾਂ ਕਿਉਂਕਿ ਅਸੀਂ ਵੀ ਬੰਦਿਆਂ ਵਾਲੇ ਸੀਗੇ, ਸਾਡੇ ਭਰਾ ਸੀਗੇ ਪਹਿਲਾਂ, ਹੁਣ ਉਹ ਵੀ ਨਹੀਂ ਸੰਸਾਰ 'ਚ ਹੈਗੇ। ਉਹਨਾਂ ਨਾਲ ਬਹੁਤ ਯਾਰਾਨਾ ਸੀ, ਉਹ ਬਹੁਤ ਜ਼ਿਆਦਾ ਸਪੋਰਟ ਕਰਦੇ ਸਨ। ਤਾਂ ਸਾਡੇ ਨਾਲ ਇਸ ਕਰਕੇ ਮਿੱਤਰਤਾ ਸੀ। ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਮੇਰੀ ਬਹੁਤ ਮਿੱਤਰਤਾ। ਮੈਂ ਤਾਂ ਇਹਨਾਂ ਦੇ ਭੰਬਕੜਾਂ ਨੂੰ ਵੀ ਕਹਿੰਦਾ ਹੁੰਦਾ ਤੁਹਾਡੀ ਪਾਰਟੀ 'ਚ ਵੀ ਟੌਪ ਕਲਾਸ ਦੇ ਬੰਦਿਆਂ ਨਾਲ ਮੇਰੀ ਯਾਰੀ ਦੋਸਤੀ ਹੈ, ਕਿਉਂਕਿ ਅਸੀਂ ਬਹੁਤ ਪੁਰਾਣੇ ਤੁਰੇ ਫਿਰਦੇ ਹਾਂ। ਤਾਂ ਅੱਜ ਬਹੁਤ ਸਾਰੇ ਪੋਲੀਟੀਸ਼ੀਅਨ ਬਣ ਗਏ, ਪਰ ਪ੍ਰੋਫੈਸ਼ਨਲ ਲਾਈਫ ਅੱਡ ਹੁੰਦੀ ਹੈ, ਪਰਸਨਲ ਲਾਈਫ ਅੱਡ ਹੁੰਦੀ ਹੈ। ਹਮੇਸ਼ਾ ਉਹਦੇ 'ਚ ਫਰਕ ਰੱਖੋ। ਖੁਸ਼ਬਾਜ ਜਟਾਣਾ ਸਾਡਾ ਮਿੱਤਰ ਸੀ, ਮੇਰੇ ਲਾਗੇ ਪਿੰਡ ਆ। ਪਰ ਮੈਂ ਕਦੇ ਵੀ ਜਿੰਨਾ ਚਿਰ ਪਾਵਰ 'ਚ ਰਹੇ, ਸੱਤਾ 'ਚ ਰਹੇ, ਮੈਂ ਕਦੇ ਮੱਥੇ ਨਹੀਂ ਲੱਗਾ। ਸਾਡਾ ਇਲਾਕਾ ਇੱਕੋ ਹੀ ਆ।
ਜੀ, ਤਾਂ ਗੱਲ ਇਹ ਆ ਕਿ ਖੁਸ਼ਬਾਜ਼ ਜਟਾਣਾ ਬਹੁਤ ਵਧੀਆ ਇਨਸਾਨ ਸੀਗਾ, ਇਹਦੇ ਚ ਕੋਈ ਸ਼ੱਕ ਨਹੀਂ। ਰਾਜਨੀਤੀ ਚ ਭਾਈ ਕਿਵੇਂ ਕੀ ਆ, ਕਿਸੇ ਦੀ ਗਰੰਟੀ ਨਹੀਂ ਹੁੰਦੀ, ਪਰ ਯਾਰੀ ਜੀ, ਦੋਸਤੀ ਚ ਜਾਂ ਬੋਲ ਚਾਲ ਦੇ ਮਾਮਲੇ ਦੇ ਵਿੱਚ ਵਰਤ ਵਰਤਾਂ ਚ ਠੀਕ ਸੀਗਾ। ਇਹਨਾਂ ਦਾ ਪਿੰਡ ਸਾਡੇ ਲਾਗੇ ਸੀ, ਪੰਨੀ ਵਾਲਾ ਫੱਤਾ। ਸੋਪੂ ਤੋਂ ਰਾਜਨੀਤੀ ਸ਼ੁਰੂ ਕੀਤੀ, ਫਿਰ ਕਾਂਗਰਸ ਜੁਆਇਨ ਕੀਤੀ, ਰਾਹੁਲ ਗਾਂਧੀ ਨਾਲ ਨੇੜਤਾ ਸੀਗੀ। 2 ਵਾਰੀ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜਿਆ, ਦੋਨੇ ਵਾਰ ਹਾਰ ਗਏ, ਪਰ ਪਾਵਰਫੁਲ ਸਨ ਕਿਉਂਕਿ ਸਰਕਾਰ ਕਾਂਗਰਸ ਦੀ ਸੀਗੀ। ਜੀ, ਬਹਰਹਾਲ ਫਿਰ ਇੱਕ ਵਾਰੀ ਤਿਆਰੀ ਕਰ ਰਹੇ ਸੀਗੇ। ਡਿਫੈਂਡਰ ਗੱਡੀ ਆ ਜਿਹੜੀ ਹੁੰਦੀ ਆ, ਇਹ ਲਈ ਸੀ ਪਿਛਲੇ ਸਮੇਂ ਦੇ ਦੌਰਾਨ ਖੁਸ਼ਬਾਜ਼ ਨੇ, ਤੇ ਦੱਸਦੇ ਆ ਕਿ ਦਿੱਲੀ ਤੋਂ ਇਹਦੇ ਤੇ ਚੜ ਕੇ ਆ ਰਹੇ ਸਨ, ਤੇ KMP ਰੋਡ ਆ ਜਿਹੜਾ, ਉੱਥੇ ਟਾਇਰ ਫਟ ਗਿਆ ਜਾਂ ਪੈਂਚਰ ਕੁਝ ਹੋ ਗਿਆ, ਇਹ ਉਹ ਠੀਕ ਕਰਵਾਉਣ ਲਈ ਉਤਰੇ, ਤੇ ਦੱਸਦੇ ਆ ਜੀ, ਕਿ ਟਰੱਕ ਜਿਹੜਾ ਸੀ ਫਿਰ ਉਹਨੇ ਫੇਟ ਦੇ ਵਿੱਚ ਲੈ ਲਿਆ, ਜਿਹਦੇ ਚੱਲਦਿਆਂ ਖੁਸ਼ਬਾਜ਼ ਦੀ ਮੌਤ ਹੋ ਗਈ। ਤੇ ਉਹ ਤੋਂ ਬਾਅਦ ਸ਼ਾਇਦ ਇਹ ਵੀ ਖਬਰ ਆ ਰਹੀ ਹੈ ਕਿ ਡਰਾਈਵਰ ਵੀ ਪੂਰਾ ਹੋ ਗਿਆ। ਜੀ, ਡਰਾਈਵਰ ਸੀ ਇਹਨਾਂ ਦਾ ਪਰਮਿੰਦਰ, ਸ਼ਾਇਦ ਉਹਦੀ ਵੀ ਮੌਤ ਹੋ ਗਈ ਆ, ਤੇ ਗਨਮੈਨ ਵੀ ਜ਼ਖਮੀ ਆ। ਮੈਂ ਜਦੋਂ ਸ਼ਾਮੀ ਫੋਨ ਕੀਤਾ ਹੈ ਤਾਂ ਦੱਸਿਆ ਜਾ ਰਿਹਾ ਸੀ ਮੈਨੂੰ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਲੋਜ਼ ਸੀਗੇ ਸਾਡੇ, ਮਤਲਬ ਕਿ ਗਰਾਈ ਵੀ ਨੇ, ਸਾਡੇ ਆਪਣੇ ਨੇੜਤਾ ਚ ਵੀ ਨੇ, ਤਾਂ ਉਦੋਂ ਮੈਂ ਪੁੱਛਿਆ ਸੀ, ਕਹਿੰਦੇ ਵੀ ਗਨਮੈਨ ਵੀ ਗੰਭੀਰ ਨੇ। ਤਾਂ ਬਹੁਤ ਜੀ, ਵੱਡਾ ਐਕਸੀਡੈਂਟ ਹੋਇਆ, ਕਾਂਗਰਸ ਲਈ ਬਹੁਤ ਵੱਡਾ ਘਾਟਾ ਹੈ, ਕਿਉਂਕਿ ਇਹ ਨੌਜਵਾਨ ਲੀਡਰ ਜਿਹੜੇ ਹੁੰਦੇ, ਤੁਹਾਨੂੰ ਪਤਾ ਬੈਕਬੋਨ ਹੁੰਦੇ ਨੇ ਤੇ ਕਿਸੇ ਵੀ ਪਾਰਟੀ ਦੇ, ਔਰ ਇਹੋ ਜਿਹੇ ਲੀਡਰ ਜਿਨ੍ਹਾਂ ਦੀ ਪੂਰੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਨਾਲ ਬੜੀ ਬਣੀ ਹੁੰਦੀ ਆ। ਇਹ ਵੈਸੇ ਵਿੱਕੀ ਮਿੱਡੂ ਖੇੜਾ ਤੇ ਸਾਰੇ ਸਾਡੇ ਇੱਕੋ ਇਲਾਕੇ ਦੇ ਸਨ। ਫਿਰ ਜਿਵੇਂ ਮੀਤ ਹੇਰ ਵਗੈਰਾ ਆਪਾਂ ਦੇਖਦੇ ਹਾਂ, ਗੋਲਡੀ ਖੰਗੂੜਾ, ਇਹ ਯੂਨੀਵਰਸਿਟੀ ਦੀ ਰਾਜਨੀਤੀ ਚੋਂ, ਮਾਲਵਿੰਦਰ ਕਾਂਗੇ, ਸਾਰੇ ਇਹਨਾਂ ਚੋਂ ਬਹੁਤੇ ਮਿੱਤਰ ਨੇ ਆ ਗੁਰਪ੍ਰੀਤ, ਕਿਉਂਕਿ ਅਸੀਂ ਵੀ ਉਦੋਂ ਤੁਰਦੇ ਫਿਰਦੇ ਸਾਂ ਉਸ ਦੌਰ ਚ, ਤੇ ਜੀ, ਇਹ ਕੁਝ ਸਾਡੇ ਛੋਟੇ ਸੀਗੇ, ਤੇ ਇਹ ਮਤਲਬ ਕਿ ਹੌਲੀ ਹੌਲੀ ਫਿਰ ਆਪਦੀਆਂ ਪਾਰਟੀਆਂ ਦੇ ਰਾਹੀਂ ਸਿਆਸੀ ਸਫ਼ਰ ਨੂੰ ਨਿਕਲੇ। ਤਾਂ ਮਾੜਾ ਹੋਇਆ, ਬਹੁਤ ਹੀ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਤਾਂ ਬੇਸਿਕਲੀ ਖੁਸ਼ਬਾਜ਼ ਜਟਾਣਾ ਹਲਕਾ ਤਲਵੰਡੀ ਸਾਬੋ ਚੁਣ ਕੇ, ਉਸ ਤੋਂ ਬਾਅਦ ਰਿਹਾਇਸ਼ ਦੀ ਜਿਹੜੀ ਸੀ ਉਹ ਮੋਹਾਲੀ ਸੀਗੀ। ਜੀ, ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਇੱਕ ਸਕੂਲ ਦੀ ਬਿਲਡਿੰਗ ਖਾਲੀ ਕਰਨ ਦੇ ਹੁਕਮ ਦਿੱਤੇ ਗਏ, ਇਹ ਕਿਉਂ? ਗੁਰਪ੍ਰੀਤ ਜੀ, ਬਹੁਤ ਦੁਖਦ ਹੈ, ਸਿੱਖਿਆ ਕ੍ਰਾਂਤੀ ਦਾ ਦੌਰ ਚੱਲਦਾ ਹੋਵੇ, ਜਿਵੇਂ ਨਰਿੰਦਰ ਮੋਦੀ ਦੇ ਦੌਰ ਦੇ ਵਿੱਚ ਅੰਮ੍ਰਿਤ ਕਾਲ ਚੱਲਦਾ, ਇੱਥੇ ਸਿੱਖਿਆ ਕ੍ਰਾਂਤੀ ਦਾ ਕਾਲ ਚੱਲ ਰਿਹਾ। ਪਰ ਕੀ ਦੇਖੋ, ਗੱਲ ਇਹ ਆ ਕਿ ਮੈਂ ਜਦੋਂ ਇਹ ਦਸਤਾਵੇਜ਼ ਹਾਸਲ ਕੀਤੇ, ਮੇਰੀ ਤੇ ਧਾਰ ਨਿਕਲ ਗਈ। ਜਿਵੇਂ ਜੀ, ਚਮਕੀਲਾ ਕਹਿੰਦਾ ਸੀ, ਪਹਿਲੀ ਲਾਮ ਪੜੀ ਤੇ ਭੁੱਬ ਨਿਕਲ ਗਈ ਮੇਰੀ, ਤੇ ਅਸੀਂ ਤੇ ਪਹਿਲਾ ਪੇਜ ਹੀ ਪੜਿਆ ਤੇ ਧਾਰ ਨਿਕਲਣ ਵਾਲੀ ਗੱਲ ਆ ਕਿ ਕਮਾਲ ਦੀ ਗੱਲ ਹੈ ਬਈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਸਿੱਖਿਆ ਕ੍ਰਾਂਤੀ ਫਲਾਂ ਟਮਕਾ, ਇਹ ਮਾਮਲਾ ਕੀ ਆ ਕਿ 1963 ਤੋਂ ਨਿਰਮਾਣ ਆਸ਼ਰਮ ਨਾਂ ਦਾ ਇੱਕ ਸਕੂਲ ਚੱਲਦਾ ਹੈ ਪਟਿਆਲੇ 'ਚ। ਜੀ, ਇਹ ਦਾਨੀ ਨੇ ਮਤਲਬ ਕਿ ਜ਼ਮੀਨ ਦਾਨ ਕੀਤੀ ਸੀ, ਉਹਦੇ ਵਿੱਚ ਚੱਲ ਰਿਹਾ ਸੀਗਾ। ਹੁੰਦਾ ਕੀ ਜੀ, ਆ ਕਿ ਜ਼ਮੀਨ ਮੁੜ ਕੇ ਰੈੱਡ ਕਰਾਸ ਸੁਸਾਇਟੀ ਨੂੰ ਚਲੇ ਜਾਂਦੀ ਆ। ਰੈੱਡ ਕਰਾਸ ਸੁਸਾਇਟੀ ਜਿਹੜੀ ਆ ਉਹ DC ਨੂੰ ਲਿਖਦੀ ਆ ਕਿ ਸਾਨੂੰ ਖਾਲੀ ਕਰਾ ਕੇ ਦਿਓ। ਜੀ, DC ਗਾਂ ਹੁਕਮ ਚਾੜ ਦਿੰਦੇ ਨੇ ਜੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਿ ਖਾਲੀ ਕਰਾਓ। ਔਰ ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਇਸ ਸਕੂਲ ਵਾਸਤੇ ਆਰਡਰ ਪਾਸ ਕਰ ਦਿੰਦਾ ਕਿ ਖਾਲੀ ਕਰ ਦਿਓ ਬਿਲਡਿੰਗ। ਤਾਂ ਜੀ, ਗੁਰਪ੍ਰੀਤੇ ਦੇ ਵਿੱਚ 52 ਬੇਹੱਦ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ, ਬੇਹੱਦ ਗਰੀਬ ਪਰਿਵਾਰਾਂ ਦੇ। ਤਾਂ ਮੈਂ ਹੁਣ ਪੋਸਟ ਵੀ ਪਾਈ ਸੀ ਇਸ ਮੁਤਲਕ, ਅਪੀਲ ਵੀ ਕੀਤੀ ਹੱਥ ਜੋੜ ਕੇ ਕਿ ਮੈਂ ਤੇ ਨਿੱਜੀ ਤੌਰ ਤੇ ਵੀ ਗਾਂ ਉੱਤੇ ਮਤਲਬ ਕਿ ਜਿਹੜੇ ਸੰਬੰਧਤ ਹੈਗੇ ਨੇ ਕਰਤਾ ਧਰਤਾ, ਉਹਨਾਂ ਨੂੰ ਵੀ ਭੇਜ ਰਿਹਾ ਕਿ ਯਾਰ ਕਿਸੇ ਤਰੀਕੇ ਦੇ ਨਾਲ ਇਸ ਸਕੂਲ ਨੂੰ ਬਚਾਓ। ਇੱਕ ਪਾਸੇ ਤੇ ਤੁਸੀਂ ਕਹਿ ਰਹੇ ਹੋ ਕਿ ਸਿੱਖਿਆ ਕ੍ਰਾਂਤੀ ਆ, ਕੱਲ ਪਰਸੋਂ ਬੋਲ ਰਹੇ ਸਨ ਨਾ ਮਾਨ ਸਾਹਿਬ ਕਿ ਅਸੀਂ ਸਿੱਖਿਆ ਖੇਤਰ ਚ ਮੋਹਰੀ ਆ ਜੀ, ਇਹ ਹੈ ਵਾਹ ਹੈ ਫਲਾਂ ਟਮਕਾ। ਅੱਜ ਕੀ ਆ ਕਿ ਤੁਸੀਂ ਵੇਖੋ ਕਿ ਜਿੱਥੇ ਇਹ ਸਕੂਲ ਆ ਗੁਰਪ੍ਰੀਤ, ਉਤੋਂ 5 ਮਿੰਟ ਦੂਰੀ, 5 ਮੀਟਰ ਦੀ ਦੂਰੀ ਤੇ ਕਹਿ ਲਓ ਡਾਕਟਰ ਬਲਬੀਰ ਦਾ ਕੈਂਪਸ ਆ, ਜੀ, ਕੈਂਪ ਆਫਿਸ, ਸੌਰੀ। ਤਾਂ ਉਹਨਾਂ ਜੀ, ਨੂੰ ਇਹ ਦਾਦ ਫਰਿਆਦ ਨਹੀਂ ਸੁਣੀ ਦੀ। ਬਲਤੇਜ ਬਿਲਕੁਲ, ਪੰਨੂ ਦਾ ਸ਼ਹਿਰ ਆ, ਕੋਹਲੀ ਦਾ ਸ਼ਹਿਰ ਆ, ਭਗਵੰਤ ਮਾਨ ਦਾ ਆਪਣਾ ਸ਼ਹਿਰ ਆ। ਕਮਾਲ ਹੋ ਗਈ ਹੈ ਜੀ, ਕਮਾਲ ਹੋ ਗਈ ਹੈ। ਤਾਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ, ਕਿਉਂਕਿ ਪਟਿਆਲੇ ਮੈਂ ਬਹੁਤ ਆਇਆ ਗਿਆ, ਪਟਿਆਲੇ ਮੈਂ ਬਹੁਤ ਲੰਮਾ ਸਮਾਂ ਵਿਚਰਦਾ ਰਿਹਾ। ਪਟਿਆਲੇ ਦਾ ਇੱਕ ਸਕੂਲ ਮੈਂ ਤੁਹਾਨੂੰ ਹੋਰ ਵੀ ਦੱਸ ਦੇਣਾ, ਇੱਕ ਸਕੂਲ ਜਿਹੜੇ ਕੰਬਲੀ ਵਾਲੇ ਮਹਾਂਪੁਰਸ਼ ਆ ਉਹਨਾਂ ਦੀ ਜਗ੍ਹਾ 'ਚ ਚੱਲ ਰਿਹਾ ਸਰਕਾਰੀ ਸਕੂਲ। ਤੇ ਮੰਨ ਲਓ ਜਿੱਦਣ ਉਹ ਕਹਿ ਦੇਣ ਕਿ ਸਾਨੂੰ ਇਹ ਜਗ੍ਹਾ ਚਾਹੀਦੀ ਆ, ਤਾਂ ਫਿਰ ਉਹ ਵੀ ਬੰਦ ਕਰ ਦੋਗੇ। ਤਾਂ ਮੇਰੇ ਖਿਆਲ ਦੇ ਨਾਲ
ਪੰਜਾਬ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ, ਕੁਝ ਲੱਜਾਂ ਨੂੰ ਹੱਥ ਮਾਰਨਾ ਚਾਹੀਦਾ, ਨਿਲੱਜ ਨਹੀਂ ਹੋਣਾ ਚਾਹੀਦਾ ਕਿ 52 ਬੱਚੇ ਜਿੱਥੇ ਪੜ ਰਹੇ ਨੇ, 2 ਅਧਿਆਪਕ ਪੜ੍ਹਾ ਰਹੇ ਨੇ, ਤੁਸੀਂ ਉਹ ਸਕੂਲ ਨੂੰ ਤਾਲਾਬੰਦ ਕਰਨ ਤੁਰ ਪੈ ਜੇ। ਤੇ ਆਪ ਦੇ ਇੱਕ ਹੋਰ ਬਲਾਕ ਪ੍ਰਧਾਨ ਨੇ ਕਹਿੰਦੇ ਪਾਰਟੀ ਛੱਡ ਦਿੱਤੀ ਹੈ। ਹਾਂਜੀ ਬਿਲਕੁਲ, ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਝਟਕਾ ਲੱਗਾ ਹੈ ਕਿ ਸਰਦੂਲਗੜ੍ਹ ਤੋਂ ਇਹਨਾਂ ਦੇ ਲੀਡਰ ਜਿਹੜੇ ਆ ਉਹ ਚਲੇ ਗਏ ਆ ਅਕਾਲੀ ਦਲ ਵਾਰਸ ਪੰਜਾਬ ਦੇ ਬੰਨੇ। ਗੁਰਪ੍ਰੀਤ, ਪਿਛਲੇ ਕੁਝ ਦਿਨਾਂ ਤੋਂ ਜੇ ਆਪਾਂ ਦੇਖੀਏ, ਹਾਲਾਂਕਿ ਇੱਕ ਵਿਵਾਦ ਵੀ ਹੋਇਆ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਜਦੋਂ ਪਾਰਟੀ 'ਚ ਸ਼ਾਮਲ ਕੀਤਾ ਗਿਆ ਤੇ ਸਵਾਲ ਕੁਝ ਖੜੇ ਹੋਏ ਸਨ। ਪਰ ਇੱਕ ਚੀਜ਼ ਵੇਖਣ ਵਾਲੀ ਆ, ਵੇਖਣਯੋਗ ਆ ਕਿ ਕੁਝ ਬੰਦਿਆਂ ਲਈ ਇਹ ਮਤਲਬ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਇੱਕ ਮੰਚ ਬਣ ਰਿਹਾ। ਜਿਵੇਂ ਇਆਲੀ ਸਾਹਿਬ, ਉਹ ਵੀ ਲਗਭਗ ਤਿਆਰੀ ਕਰ ਚੁੱਕੇ ਆ। ਤਾਂ ਜਿਵੇਂ ਕੁਝ ਬੰਦੇ ਮਤਲਬ ਕਿ ਰਾਜਨੀਤੀ 'ਚ ਆਉਣਾ ਚਾਹੁੰਦੇ ਆ, ਪਾਰੀ ਸ਼ੁਰੂ ਕਰਨਾ ਚਾਹੁੰਦੇ ਆ, ਕੁਝ ਦਿਖ ਨਹੀਂ ਰਿਹਾ। ਅਕਾਲੀ ਦਲ ਬਾਦਲ ਉਹਨਾਂ ਨੂੰ ਅੱਛਾ ਨਹੀਂ ਲੱਗਦਾ, ਕਾਂਗਰਸ 'ਚ ਕਦੇ ਜਾ ਨਹੀਂ ਸਕਦੇ, ਜਾਂ ਝਾੜੂ ਵਾਲਿਆਂ ਤੋਂ ਉਹ ਥੋੜਾ ਜਿਹਾ ਔਖੇ ਹੋ ਗਏ, ਕਾਮਰੇਡਾਂ ਵੱਲ ਨਹੀਂ ਜਾ ਸਕਦੇ। ਉਹਨਾਂ ਲੋਕਾਂ ਲਈ ਇੱਕ ਮੰਚ, ਇੱਕ ਵਿਕਲਪ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਬਣ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ। ਖੈਰ ਬਾਕੀ ਦੇਖਾਂਗੇ ਇਹਨਾਂ ਦਾ ਭਵਿੱਖ ਕਿਹੋ ਜਿਹਾ ਹੋਏਗਾ। ਤਾਂ ਗੱਲ ਅਸਲ 'ਚ ਇਹ ਹੈ ਕਿ ਸਰਦੂਲਗੜ੍ਹ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਜਿਹੜੇ ਸਾਥੀਆਂ ਸਮੇਤ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜੁਆਇਨ ਕਰ ਗਏ ਆ। ਤਾਂ ਮੈਂ ਬਹੁਤ ਪਹਿਲਾਂ ਤੁਹਾਨੂੰ ਗੱਲ ਕਹੀ ਸੀ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦਾ ਜਾਂ ਤਨਜ਼ੀਮ ਦਾ ਜਿਹੜਾ ਜ਼ੋਰ ਹੋਏਗਾ ਉਹ ਹੁਣ ਮਾਲਵੇ 'ਚ ਹੋਏਗਾ, ਤੇ ਖਾਸ ਤੌਰ ਤੇ ਤਲਵੰਡੀ ਸਾਬੋ, ਬਠਿੰਡਾ, ਮਾਨਸਾ, ਇਸ ਏਰੀਏ ਦੇ ਵਿੱਚ। ਤਲਵੰਡੀ ਸਾਬੋ ਇਸ ਕਰਕੇ ਕਿਉਂਕਿ ਇੱਥੇ ਤਖਤ ਆ ਜਾਂਦਾ ਸਿੱਖਾਂ ਦਾ। ਸੋ ਵੇਖ ਲਓ ਤੁਸੀਂ ਕਿ ਗੱਲਾਂ ਹੌਲੀ ਹੌਲੀ ਜਿਹੜੀਆਂ ਉਧਰ ਨੂੰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਸੋ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਕਾਫਲਾ ਵੀ ਵੱਧਦਾ ਪਿਆ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।